ਆਪਣੇ ਨਾਲ ਜੁੜੇ ਨੇ ਜਿਮੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਕੰਪਨੀ ਡਰਾਈਵਰ ਹਾਂ। ਮੈਂ ਤਾਂ ਆਪ ਰੋਣ ਹੱਕਾ ਹੋਇਆ ਆ। ਦੇਖੋ ਬੈਟਰੀ ਮੁੱਕ ਗਈ। ਮੈਂ ਤਾਂ ਹੀਟਰ ਚਲਾ ਕੇ ਸੌਣਾ ਚਾਹੁੰਦਾ ਸੀਗਾ। ਹੁਣ ਮੇਰੇ ਬੌਸ ਕੋਲ ਇੰਨਾ ਨਹੀਂ ਹੈ ਕਿ ਮੈਂ ਬੈਟਰੀ ਪਾਵਾਂ ਕਿ ਭਾਈ ਮੈਂ ਫਿਊਲ ਵੀ ਬੱਚਤ ਹੋਊਗੀ, ਹੈ ਨਾ। ਕਿ ਮੈਂ ਤਾਂ ਖੁਦ ਚਾਹੁੰਦਾ ਕਿ ਮੈਂ ਤਾਂ ਬੰਦ ਕਰਕੇ ਸੌਵਾਂ, ਪਰ ਮੈਂ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਭਾਈ ਜਿਹੜੇ ਸਟਾਰਟ ਨਾ ਹੋਇਆ ਬੂਸਟਰ ਲੱਗਣਾ ਆ, $200 ਦੀ ਫੇਰ ਕਾਲ ਕਰਨੀ ਪੈਣੀ ਆ, ਮੁੜ ਕੇ ਮਾਲਕ ਨੇ ਰੋਣਾ। ਭਾਈ ਹੁਣ ਮੇਰਾ ਕੁਐਸਚਨ ਤੁਹਾਡੇ ਲਈ ਇਹ ਹੈ ਭਾਜੀ, ਹੁਣ ਮੈਂ ਤਾਂ ਆਪ ਬਹੁਤ ਤੰਗ ਆਇਆ ਹੋਇਆ। ਛੋਟਾ ਜਿਹਾ ਵੀ ਗੇੜਾ ਮਾਰੋ 36 ਘੰਟੇ ਦੀ ਵੇਟਿੰਗ ਲਾਈਨ ਦੀ, ਬਣਦਾ ਕੁਛ ਨਹੀਂ। ਤਾਂ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਪਲੀਜ਼ ਕਿ ਕੋਈ ਹੋਰ ਅਲਟਰਨੇਟਿਵ ਕਿਹੜੀ ਮੈਂ ਫੀਲਡ ਦੇਖਾਂ। ਟਰੱਕਰਸ ਵਾਸਤੇ ਰੇਟ ਇੰਨਾ ਵੱਧ ਗਿਆ ਕਿ ਕੋਈ ਹੋਰ ਫੀਲਡ ਵੀ ਨਹੀਂ ਮੈਨੂੰ ਹੁਣ ਨਜ਼ਰ ਆਉਂਦੀ ਕਿ ਕੀ ਕਰਾਂ। IT ਵੱਲ ਜਾਵਾਂ, ਡਾਟਾ ਐਨਾਲਿਸਟ ਵੱਲ ਜਾਵਾਂ, ਕੋਈ ਕਿਹੜਾ ਕੋਰਸ ਇੱਦਾਂ ਦਾ ਕਰੀਏ ਕਿ ਸਾਡਾ ਵੀ ਕੰਮ ਕਰ ਜਾਵੇ ਬੈਠੇ ਬੈਠੇ। ਥੈਂਕ ਯੂ ਜੀ। ਸੋ ਬਿਲਕੁਲ ਜੀ, ਮੈਡੀਕਲ ਫੀਲਡ ਹਮੇਸ਼ਾ ਬੈਸਟ ਫੀਲਡ ਹੁੰਦਾ। ਪਰ ਇਹੀ ਗੱਲ ਆ ਨਾ, ਪ੍ਰੋਬਲਮ ਇਹ ਆ ਵੀ ਆਪਣੀ ਕਮਿਊਨਿਟੀ ਦੀ ਇਹ ਆ ਵੀ ਆਪਾਂ ਕੋਈ ਵੀ ਜਿਹੜਾ ਬਿਜ਼ਨਸ ਕਰਦੇ ਆ ਨਾ, ਉਹ ਬਿਜ਼ਨਸ ਨੂੰ ਪੂਰੀ ਸਟੱਡੀ ਕਰਕੇ ਉਹਦੀ ਬਿਜ਼ਨਸ ਪਲਾਨ ਕਰਕੇ ਨਹੀਂ ਕਰਦੇ। ਆਪਾਂ ਆਂਢੀ ਗੁਆਂਢੀ ਵੱਲ ਦੇਖ ਕੇ ਕਰਦੇ ਆ ਵੀ ਉਹ ਟਰੱਕਿੰਗ ਕੰਪਨੀ ਸ਼ੁਰੂ ਕਰ ਲਈ। ਮੈਂ ਇੱਦਾਂ ਦੇ ਵੀ ਜਾਣਦਾ, ਮੇਰੇ ਵੀ ਕਸਟਮਰ ਰਹੇ ਆ, ਤੁਸੀਂ ਹੱਸਣਾ। ਵੈਟਰਨਰੀ ਡਾਕਟਰ ਉਹਨਾਂ ਨੇ ਵੀ ਟਰੱਕਿੰਗ ਕੰਪਨੀ ਖੋਲ ਲਈ। ਮੈਂ ਯਾਰ ਤੂੰ ਡਾਕਟਰ ਆ, ਹਨਾ, ਤੇਰੇ ਕੋਲ ਇੰਨੇ ਡਾਕਟਰ ਕੰਮ ਕਰਦੇ ਆ ਵੀ ਕੀ ਕਰ, ਨਹੀਂ ਜੀ ਉਹ 'ਚ ਪੈਸੇ ਬਹੁਤ ਆ। ਸੋ ਇਹ ਪ੍ਰੋਬਲਮ ਆ ਜਦੋਂ ਤੁਸੀਂ ਇੱਕ ਦੂਜੇ ਵੱਲ ਦੇਖ ਕੇ ਕਰ ਲੈਂਦੇ ਆ। ਹਾਲਾਂਕਿ ਤੁਸੀਂ ਹੋਰ ਫੀਲਡ 'ਚ ਵੀ ਜਾ ਸਕਦੇ ਆ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਤੁਸੀਂ ਦੇਖੋ ਕਿਹੜੀਆਂ ਬੜੀਆਂ ਕੰਪਨੀਆਂ ਵੀ ਫੇਲ ਹੋ ਜਾਂਦੀਆਂ, ਆਪਾਂ ਦੇਖੀਆਂ ਹੀ ਹੈਗੀਆਂ। ਸੋ ਹਮੇਸ਼ਾ ਹੀ ਵੈਸੇ ਹੀ ਜੇ ਅਮਰੀਕਾ 'ਚ ਸਕਸੈਸਫੁਲ ਹੋਣਾ, ਤੁਹਾਨੂੰ ਦੋ ਬਿਜ਼ਨਸ ਵੱਲ ਧਿਆਨ ਰੱਖਣਾ ਚਾਹੀਦਾ। ਇਹ ਘੱਟੋ ਘੱਟ ਦੋ ਤੁਹਾਡੀ ਅੱਖ ਹੋਣੀ ਚਾਹੀਦੀ ਆ। ਕੱਲ ਨੂੰ ਇੱਕ ਜਗ੍ਹਾ ਤੁਸੀਂ ਜੌਬ ਕਰਦੇ ਲੇ ਆਫ ਹੋ ਜਾਓ ਤਾਂ ਫਿਰ ਬੜਾ ਹਾਰਡ ਹੁੰਦਾ ਹੈਗਾ ਜੀ। ਇਹ ਬਿਲਕੁਲ ਚਲੋ ਜਿਹੜਾ ਬਿਜ਼ਨਸ ਕਰ ਰਹੇ ਉਹਦੇ ਲਈ ਤੇ ਆ, ਪਰ ਜਿਹੜੇ ਕੰਮ ਆ ਉਹ ਤਾਂ ਭਾਈ ਹਾਲ ਦੀ ਘੜੀ ਇਦਾਂ ਆ, ਸਥਿਤੀ ਰਿਸੈਸ਼ਨ ਵੱਲ ਨੂੰ ਵੱਧ ਰਹੀ ਆ। ਰਿਸੈਸ਼ਨ ਆਇਆ ਆ ਤਾਂ ਉਹ ਉਸ ਚੀਜ਼ ਦੇ ਲਈ ਆ ਵੀ ਹੁਣ ਜਿੱਥੇ ਕੰਮ ਕਰ ਰਹੇ ਆ ਆਪਾਂ ਨੂੰ ਦੇਖਣਾ ਪੈਣਾ ਆ। ਬਾਕੀ ਓਬਵੀਅਸਲੀ ਜਿੱਦਾਂ ਜਿਮੀ ਨੇ ਪੁੱਛਿਆ, ਬਹੁਤ ਸਾਰੀਆਂ ਆਪਸ਼ਨਸ ਆ। ਡਾਟਾ ਐਨਾਲਿਸਟ ਵੀ ਬਣ ਸਕਦੇ ਹੋ, ਮੈਡੀਕਲ ਵਾਲੇ ਪਾਸੇ ਵੀ ਜਿਹੜਾ ਉਹ ਜਾ ਸਕਦੇ ਆ। ਪਰ IT ਦਾ ਵੀ ਅੱਜ ਕੱਲ ਵਧੀਆ ਨਹੀਂ ਹੈ, ਕਿਉਂਕਿ ਨਹੀਂ ਉਹ ਤਾਂ ਦੇਖੋ ਹਰਜੋਤ ਸਿੰਘ ਜੀ, ਇਹ ਤਾਂ ਓਬਵੀਅਸ ਜੀ ਗੱਲ ਹੀ ਆ। ਇਹ ਤਾਂ ਆਉਣ ਜਾਣ ਜਿਹੜਾ ਹੁਣ ਜਿੱਦਾਂ ਟਰੱਕਿੰਗ ਦਾ ਇਸ ਟਾਈਮ ਡਾਊਨ ਆ, ਉਦਾਂ IT ਦਾ ਵੀ ਡਾਊਨ ਆ। ਰਿਸੈਸ਼ਨ ਦੇ ਮੌਕੇ ਲੋਕਾਂ ਦੇ ਦੁਆਰਾ ਜਿਹੜੀਆਂ ਛਾਲਾਂ ਘੱਟ ਵੱਜਦੀਆਂ ਆ, ਜਿੱਥੇ ਹੁੰਦੇ ਆ ਬੰਦਾ ਟਿਕਿਆ ਰਹਿੰਦਾ। ਫਿਰ ਜਦੋਂ ਥੋੜੀ ਜੀ ਮਾਰਕੀਟ ਠੀਕ ਹੁੰਦੀ ਆ, ਫਿਰ ਬੰਦਾ ਇਹੋ ਜਿਹੀਆਂ ਚੀਜ਼ਾਂ ਵੱਲ ਨੂੰ ਥੋੜਾ ਜ਼ਿਆਦਾ ਸੋਚਦਾ। ਪਰ ਉਸ ਦੇ ਦਰਮਿਆਨ ਕਿਹਾ ਸੀ ਵੀ ਜੇ ਤੁਹਾਨੂੰ ਘੱਟੋ ਘੱਟ 6 ਮਹੀਨੇ ਦਾ ਖਰਚਾ ਪਾਣੀ ਤੁਹਾਡੇ ਕੋਲ ਸੇਵ ਹੋਣਾ ਚਾਹੀਦਾ ਹੈ, ਤੇ ਜੇ ਹੁਣ ਕਿਸੇ ਨੇ 12 ਮਹੀਨੇ 16 ਮਹੀਨੇ ਦਾ ਸੇਵ ਕੀਤਾ ਤੇ ਉਹ ਆਪਣੀ ਸਟੱਡੀ ਕਰ ਸਕਦਾ ਹੈ। ਸੋ ਇਸ ਟਾਈਮ ਦੇ ਵਿੱਚ ਉਹ ਪਰਫੈਕਟ ਟਾਈਮ ਆ। ਆਪਣੇ ਜਿਹੜੇ ਹੋਰ ਸਕਿੱਲਸ ਆ ਉਹਨੂੰ ਤੁਸੀਂ ਜਿਹੜਾ ਉਹ ਠੀਕ ਕਰੋ। ਉਹ ਕੋਈ ਹੋਰ ਜਿਹੜੀ ਚੀਜ਼ ਆ ਉਹ ਸਿੱਖੋ। ਬਹੁਤ ਸਾਰੇ ਜਿਹੜੇ ਕਰਾਫਟ ਵਾਲੇ ਜਾਂ ਤੁਹਾਨੂੰ ਨਵੀਆਂ ਚੀਜ਼ਾਂ ਜਿਹੜੀਆਂ ਸਿਖਾਉਣ ਵਾਲੇ ਸਕੂਲਸ ਜਿਹੜੇ ਉਹ ਹੁੰਦੇ ਆ। ਸੋ ਨਾਲ ਉਹ ਜਦੋਂ ਤੱਕ ਮਾਰਕੀਟ ਠੀਕ ਨਹੀਂ ਹੁੰਦੀ ਉਦੋਂ ਤੱਕ ਬੰਦਾ ਉਸ ਚੀਜ਼ ਵਾਲੇ ਪਾਸੇ ਨੂੰ ਜਾ ਸਕਦਾ। ਹੁਣ ਖਿੱਚ ਜਾਈਏ ਇਹ ਤਾਂ ਨਹੀਂ ਅਸੀਂ ਤੁਹਾਨੂੰ ਐਗਜ਼ੈਕਟਲੀ ਸਲਾਹ ਜਿਹੜੀ ਉਹ ਦੇ ਸਕਦੇ। ਅਗਲੇ ਕਾਲਰ ਨੇ ਪ੍ਰੇਮ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਚਾਲ ਜੀ? ਠੀਕ ਹੈ ਜੀ। ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਭਾਜੀ ਦੱਸਣਾ ਚਾਹੁੰਦਾ ਜੀ। ਮੈਂ ਵੀ ਟਰੱਕਿੰਗ ਲਾਈਨ ਵਿੱਚ ਸੀਗਾ ਜੀ 2006-07 ਦੇ ਵਿੱਚ। ਉਸ ਵੇਲੇ ਚਲੋ ਕੰਮ ਚੱਲਦਾ ਸੀਗਾ, ਵਧੀਆ ਕਰਦੇ ਰਹੇ ਭਾਜੀ। ਮੁੜ ਕੇ ਹਾਲਾਤ ਇੱਦਾਂ ਦੇ ਹੋ ਗਏ ਵੀ ਤੁਸੀਂ ਯਕੀਨ ਕਰੋ, $50 ਦਾ ਟਰੱਕ 'ਚ ਤੇਲ ਪਾ ਕੇ ਜਾਈਦਾ ਸੀਗਾ ਜੀ। ਤੇ ਉਹਦੇ ਵਿੱਚ ਉਸ ਵੇਲੇ ਰਿਸੈਸ਼ਨ ਆਇਆ, ਘਰ ਵੀ ਗਿਆ, ਟਰੱਕ ਵੀ ਗਏ। ਫਿਰ ਸੋਚਿਆ ਵੀ ਨਹੀਂ, ਇਹ ਕੰਟਰੋਲ ਕਰਨਾ ਚਾਹੀਦਾ। ਜਦੋਂ ਕੰਮ ਚੱਲਦਾ ਹੁੰਦਾ ਉਸ ਵੇਲੇ ਦਾ ਬੰਦਾ ਪਰਵਾਹ ਨਹੀਂ ਕਰਦਾ ਜੀ। ਤੇ ਉਦੋਂ ਬਾਅਦ ਟਰੱਕ ਦਾ ਦਿੱਤਾ ਛੱਡ ਤੇ ਜੋਬ ਕਰਦੇ ਆ। ਵਾਹਿਗੁਰੂ ਦੀ ਕਿਰਪਾ, ਸਭ ਕੁਝ ਠੀਕ ਠਾਕ ਚੱਲੀ ਜਾਣ ਡਿਆ ਜੀ। ਬੇਰੀਏ 'ਚ ਕਰ ਲਿਆ ਤੇ ਉਦੋਂ ਬਾਅਦ ਕੰਨਾਂ ਨੂੰ ਹੱਥ ਲਾ ਲਾ ਬਈ ਨਹੀਂ, ਜਿਹੜੀ ਬਾਸੀ ਕਰਨਾ ਹੀ ਹੋਵੇ ਕਾਹਨੂੰ ਐਵੇਂ ਚਾਦਰ ਤੋਂ ਵੱਧ ਪੈਰ ਪਸਾਰੀ ਜਾਣੇ ਜੀ। ਬਿਲਕੁਲ ਸਹੀ ਗੱਲ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ, ਸੱਚੀ ਗੱਲ ਦੱਸਣ ਦਾ। ਨਹੀਂ ਤਾਂ ਪ੍ਰੋਬਲਮ ਇਹ ਆ ਵੀ ਆਪਾਂ ਸਾਰੇ ਪੰਜਾਬੀ ਬੱਲੇ ਬੱਲੇ ਵਾਲੀ ਗੱਲ ਜ਼ਿਆਦਾ ਦੱਸਦੇ ਆ, ਜਦੋਂ ਕੋਈ ਡਾਊਨ ਹੁੰਦਾ ਉਹ ਗੱਲ ਨਹੀਂ ਦੱਸਦੇ। ਸੋ ਇਹ ਬਹੁਤ ਵਧੀਆ ਗੱਲ ਆ, ਜਿੰਨੇ ਸਾਡੇ ਸਰੋਤੇ ਸੁਣਦੇ ਆ ਤੇ ਉਹਨਾਂ ਨੂੰ ਵੀ ਇਹ ਤੋਂ ਕੋਈ ਨਾ ਕੋਈ ਜਿਹੜੀ ਆ ਲੈਸਨ ਮਿਲਦਾ ਵੀ ਭਾਈ ਏਦਾਂ ਵੀ ਹੁੰਦੀ ਹੈਗੀ ਆ, ਏਦਾਂ ਆਪਾਂ ਕਰ ਸਕਦੇ ਆ, ਕੋਈ ਏਡੀ ਗੱਲ ਨਹੀਂ। ਹਾਂਜੀ, ਜਿੰਨਾ ਭਾਜੀ ਦੱਸਦੇ ਆ ਵੀ ਟਰੱਕਾਂ 'ਚ ਆਹ ਚੀਜ਼ ਬਣਦੀ ਆ, ਇੰਨਾ ਪੈਸਾ ਬਣਦਾ, ਉਹ ਗੱਲ ਹੈ ਨਹੀਂ। ਹਾਂ, ਡਰਾਈਵਰੀ ਕਰਦੇ ਸੀ, ਪਰ ਟਰੱਕ ਵੀ ਦੋ ਪਾਏ, ਕੰਨਾਂ ਨੂੰ ਭਾਜੀ ਏਦਾਂ ਦੇ ਹੱਥ ਲਵਾਏ, ਇੰਨਾ ਲੂਜ਼ ਦੁਆ ਚੱਲ ਗਿਆ। ਪਰ ਚਲੋ ਏਦਾਂ ਵੀ ਹੌਸਲਾ ਰੱਖਿਆ, ਵਾਹਿਗੁਰੂ ਦੀ ਕਿਰਪਾ।
ਰੋਜ਼ ਫੈਮਿਲੀ ਚਾਹੀਦਾ, ਆਪਾਂ ਜੌਬ ਕਰਦੇ ਹਾਂ ਵਧੀਆ ਜੀ ਤੇ ਪਰ ਉਹ ਉਦੋਂ ਸਰਕ ਲੈ ਲਿਆ ਜੀ। ਇਹ ਜੇ ਮੰਨ ਲਓ ਕੰਮ ਚੱਲਦਾ, ਇਹ ਨਹੀਂ ਵੀ ਇਦਾਂ ਹੀ ਚੱਲਦਾ ਰਹਿਣਾ ਆ, ਬਈ ਇਦਾਂ ਹੀ ਪੈਸੇ ਬਣਦੇ ਰਹਿਣੇ ਆ। ਜੀ ਮਾੜਾ ਟਾਈਮ ਕਿਸੇ ਵੀ ਆ ਸਕਦਾ ਭਾਜੀ, ਹੁਣ ਉਹ ਸਿਚੁਏਸ਼ਨ ਹੋਈ ਹੋਆ ਜੀ। ਜੀ ਥੈਂਕ ਯੂ ਸੋ ਦੇਖੋ, ਇਹ ਆਪਾਂ ਤਾਂ ਛੋਟੇ ਛੋਟੇ ਦੇ ਬਿਜ਼ਨਸ ਦੀ ਗੱਲ ਕਰਦੇ ਹਾਂ। ਰਾਜਕਰਮਵੀਰ ਸਿੰਘ ਜੀ, ਕੋਡਿਕ ਕੰਪਨੀ ਦੇ 1,65,000 EMPLOYE ਸੀ। ਜਿਹੜੀ ਮੇਰੀ ਏਜ ਦੇ ਬੰਦੇ ਹੈਗੇ ਉਹਨਾਂ ਨੂੰ ਪਤਾ ਵੀ ਹਰ ਵਾਰੀ ਫੋਟੋ ਆਪਾਂ ਜਿਹੜੇ ਖਿੱਚਣ ਕੈਮਰੇ, ਉਹਨਾਂ ਦੇ ਬੜੇ ਬੜੇ ਸਟੋਰ ਹੁੰਦੇ ਸੀ ਹਰ ਜਿੱਦਾਂ 7-11 ਨਾ ਇਦਾਂ ਸਟੋਰ ਹੁੰਦੇ ਸੀ, ਤੇ ਉਹ ਕੰਪਨੀ ਕਿੱਥੇ ਅੱਜ ਦੇਖ ਲਓ ਖਤਮ। ਸੋ ਬਿਜ਼ਨਸ ਇਦਾਂ ਹੀ ਹੁੰਦੇ ਆ। ਸੋ ਇਹੀ ਗੱਲ ਆ ਵੀ ਸੰਜਮ ਚ ਚਲੋ, ਸੇਵ ਕਰਕੇ ਚਲੋ, ਬੱਲੇ ਬੱਲੇ ਨਾ ਕਰੋ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿੱਦਾਂ ਫਰੇਟ ਵੋਲਿਊਮ ਇੰਨਾ ਲੋ ਆ, ਉਹਦੇ ਕਰਕੇ ਰੇਟ ਲੋ ਹੈਗੇ ਆ। ਕੈਪੀਟਲਿਸਟ ਇਕਨੋਮੀ ਹੈਗੀ ਆ, ਹਰ ਇੱਕ ਕਿਸੇ ਨੇ ਐਡਵਾਂਟੇਜ ਲੈਣਾ ਹੈਗਾ, ਚਾਹੇ ਉਹ ਬ੍ਰੋਕਰ ਹੈਗਾ ਚਾਹੇ ਸ਼ਿਪਰ ਹੈਗਾ। ਤੇ ਇਹ ਤਾਂ ਹੁਣ ਜਿਹੜੇ ਟਰੱਕ ਆਪਰੇਟ ਕਰ ਰਹੇ ਉਹਨਾਂ ਨੂੰ ਖੁਦ ਹੀ ਆਪਣਾ ਕਾਸਟਿੰਗ ਕਰਕੇ ਰਿਅਲਾਈਜ਼ ਕਰਨਾ ਚਾਹੀਦਾ। ਅੱਜ ਦੀ ਮਾਰਕੀਟ 'ਚ ਜੋ ਮੈਂ ਐਨਾਲਾਈਜ਼ ਕੀਤਾ ਉਹ ਇਹ ਹੈਗਾ ਕਿ ਜੇ ਤੁਹਾਡਾ ਟਰੱਕ ਟਰੇਲਾ ਪੇਡ ਆਫ ਆ ਤਾਂ ਠੀਕ ਆ ਜੀ, ਤੁਸੀਂ ਘੱਟ ਕੰਮ ਕਰਕੇ ਵੀ ਸਰਵਾਈਵ ਕਰ ਸਕਦੇ ਆ। ਜੇ ਤੁਹਾਡਾ ਟਰੱਕ ਟ੍ਰੇਲਰ ਪੇਡ ਆਫ ਨਹੀਂ ਹੈਗਾ ਤਾਂ ਤੁਸੀਂ ਆਪਣੀ ਜੇਬ 'ਚੋਂ ਪੈਸੇ ਪਾਓਗੇ। ਤੇ ਇਹੀ ਚੀਜ਼ ਨੂੰ ਹਰੇਕ ਕਿਸੇ ਨੂੰ ਵਾਚ ਆਊਟ ਕਰਨਾ ਚਾਹੀਦਾ ਕਿ ਤੁਸੀਂ ਇਹ ਦੇਖੋ ਕਿ ਤੁਹਾਨੂੰ ਖੜਾ ਕਰਨ 'ਚ ਫਾਇਦਾ ਆ ਜਾਂ ਇਵੈਂਚੁਅਲੀ ਤੁਸੀਂ ਯੂ ਵਿਲ ਰਨ ਆਊਟ ਆਫ ਬਿਜ਼ਨਸ। ਜੇ ਆਪਰੇਟ ਕਰਦੇ ਰਹੇ ਤਾਂ ਇਸ ਚੀਜ਼ ਨੂੰ ਨਵੇਂ ਬੰਦੇ ਸਾਲ ਬਾਅਦ 2 ਸਾਲ ਬਾਅਦ ਰਿਅਲਾਈਜ਼ ਕਰਦੇ ਆ ਕਿ ਅਸੀਂ ਕਿੱਥੇ ਆ ਗਏ। ਉਸ ਚੀਜ਼ ਨੂੰ ਹੁਣੇ ਐਨਾਲਾਈਜ਼ ਕਰ ਲਓ। ਜੇ ਤੁਹਾਡੇ ਕੋਲ ਬੈਨੀਫੀਸ਼ੀਅਲ ਨਹੀਂ ਹੈਗਾ ਤਾਂ ਆਪਣਾ ਹੋਰ ਰਾਸਤਾ ਹੁਣੇ ਹੀ ਲੱਭਣਾ ਸ਼ੁਰੂ ਕਰ ਲਓ, ਇਸ ਦੇ ਬਜਾਏ ਕਿ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ। ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਕਿ ਇੰਪਰੂਵ ਕਦ ਹੋਊਗਾ, ਹੋ ਸਕਦਾ ਹੈ ਅਗਲਾ ਸਾਲ ਇਸ ਤੋਂ ਵੀ ਬੈਡ ਹੋਵੇ। ਜੀ ਬਿਲਕੁਲ, ਨਹੀਂ ਬਿਲਕੁਲ ਬਿਲਕੁਲ। ਤੇ ਜਿਹੜੇ ਭਾਜੀ ਆਪਣਾ ਹੈਗੇ ਜਿੱਦਾਂ ਟਰੱਕਿੰਗ 'ਚ ਆਏ ਆ, ਜਿੱਦਾਂ ਹੁਣ ਅਸੀਂ 15 ਸਾਲ ਤੋਂ ਪਲੱਸ ਹੋ ਗਏ ਟਰੱਕਿੰਗ ਦੇ ਵਿੱਚ, ਜਾਂ ਹੋਰ ਜਿਹੜਾ ਨੈਟਵਰਕ ਹੈਗਾ, ਜਿਹੜੇ ਟਰੱਕਿੰਗ 'ਚ 15-20 ਸਾਲਾਂ ਤੋਂ ਆਏ ਆ, ਉਹ 'ਚ ਤੁਹਾਨੂੰ ਜ਼ਿਆਦਾਤਰ ਉਹ ਬੰਦੇ ਮਿਲੂਗੇ ਜਿਹੜਾ ਪਹਿਲਾਂ ਕਿਸੇ ਹੋਰ ਪ੍ਰੋਫੈਸ਼ਨ 'ਚ ਸੀਗੇ, ਫਿਰ ਉਹਨਾਂ ਨੇ ਦੇਖਿਆ ਕਿ ਯਾਰ ਟਰੱਕਿੰਗ 'ਚ ਜ਼ਿਆਦਾ ਫਾਇਦਾ ਹੈਗਾ, ਚਲੋ ਇੱਧਰ ਨੂੰ ਚੇਂਜ ਕਰ ਲੈਂਦੇ ਆ। ਉਹਨਾਂ ਕੋਲ ਹਮੇਸ਼ਾ ਆਪਸ਼ਨਸ ਹੈਗੀ ਆ। ਇੱਕ ਤਾਂ ਉਹਨਾਂ ਕੋਲ ਇਹ ਆਪਸ਼ਨ ਹੈਗੀ ਕਿ ਇਹ ਉਹ ਬੈਟਰ ਪੋਜੀਸ਼ਨ 'ਚ ਹੈਗੇ ਆ, ਫਾਈਨੈਂਸ਼ੀਅਲੀ ਕਹਿ ਲਓ ਜਾਂ ਟਰੱਕਿੰਗ ਵੱਲੋਂ ਕਹਿ ਲਓ, ਕਿਉਂਕਿ ਲੰਮਾ ਟਾਈਮ ਹੋ ਗਿਆ ਉਹਨਾਂ ਨੂੰ ਕਰਦੇ ਹੋਏ, ਐਕਸਪੀਰੀਅੰਸ ਹੈਗਾ, ਸਰਵਾਈਵ ਕਰ ਸਕਦੇ ਆ। ਪਲੱਸ ਉਹਨਾਂ ਕੋਲ ਇਹ ਆਪਸ਼ਨ ਹੈਗੇ ਜਿਹੜਾ ਕੰਮ ਉਹ ਪਹਿਲਾਂ ਕਰਦੇ ਸੀ ਉੱਥੇ ਵੀ ਉਹ ਵਾਪਸ ਜਾ ਸਕਦੇ ਆ। ਪ੍ਰੋਬਲਮ ਜਿਹੜੀ ਮੈਂ ਦੇਖ ਰਿਹਾ ਉਹ ਆਉਣੀ ਆ ਜਿਹੜੇ ਪਿਛਲੇ 4-5 ਸਾਲਾਂ ਤੋਂ ਨਿਆਣੇ ਆਏ ਆ, ਜਿਹੜੇ ਯੰਗ ਹੈਗੇ ਆ, ਜਿਨ੍ਹਾਂ ਨੇ ਹੋਰ ਕੋਈ ਕੰਮ ਹੀ ਨਹੀਂ ਕੀਤਾ, ਜਿਨ੍ਹਾਂ ਨੇ ਆਉਂਦੇ ਹੀ ਸਾਰੀ ਯਾਨੀ ਕਿ ਟਰੱਕ ਸਟਾਰਟ ਕੀਤਾ ਤੇ ਲੈ ਕੇ ਤੁਰ ਪਏ, ਉਹਨਾਂ ਲਈ ਸੀਰੀਅਸ ਪ੍ਰੋਬਲਮ ਹੈ। ਜੀ ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਜੀ, ਸ਼ੁਕਰੀਆ। ਸੋ ਇਹ ਜਿਹੜੀ ਗੱਲ ਆਪਾਂ ਜਿਹੜੀ ਉਹ ਦੇਖ ਰਹੇ ਹਾਂ ਸਥਿਤੀ ਆ। ਸੋ ਪ੍ਰੋਫੈਸ਼ਨ ਬਦਲਣਾ, ਮੁੜ ਕੇ ਦੁਬਾਰਾ ਉਸ ਪਾਸੇ ਵੱਲ ਨੂੰ ਜਾਣਾ, ਕਿੱਦਾਂ ਕਰਨਾ, ਕਿਵੇਂ ਕਰਨਾ, ਇਹਦੇ ਲਈ ਹੱਥ ਪੱਲੇ ਤਾਂ ਦੇਖੋ ਮਾਰਨੇ ਪੈਣੇ ਆ। ਇਹ ਤਾਂ ਆਪਾਂ ਚਿਰ ਤੋਂ ਜਿਹੜਾ ਉਹ ਆਖ ਰਹੇ ਹਾਂ ਵੀ ਇਹ ਜੇ ਆਟੋਨੋਮਸ ਟਰੱਕਿੰਗ ਵੀ ਦੇਖੋ ਜੇ ਆਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਸਾਰਾ ਕੁਝ ਦੇਖਣਾ ਹੀ ਪੈਣਾ ਆ। ਉਦੋਂ ਵੀ ਕਈ ਕੁਝ ਜਿਹੜਾ ਉਹ ਚੇਂਜ ਹੋਣਾ ਆ। ਸੋ ਉਹ ਬੈਟਰ ਆ ਵੀ ਆਪਾਂ ਪਹਿਲਾਂ ਹੀ ਜਿਹੜਾ ਉਸ ਪਾਸੇ ਵੱਲ ਨੂੰ ਦੇਖਦੇ ਚੱਲੀਏ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਜਿਹੜੀ 25 ਦਿਨਾਂ 'ਚ ਤੇਲ ਮੁੱਕਣ ਵਾਲੀ ਆ, ਉਸ ਦੇ ਬਾਰੇ ਕਲੈਰੀਫਾਈ ਕਰਦੇ ਜਾਈਏ। ਐਵਰੇਜ ਜਿਹੜੇ 25 ਦਿਨ ਦਾ ਜਿਹੜਾ ਆ ਉਹ ਇੰਨਾ ਹੀ ਰਹਿੰਦਾ ਆ। ਇਹ ਕੋਈ ਨਵੀਂ ਕਹਿੰਦੇ ਆ ਵੀ ਚੀਜ਼ ਜਿਹੜੀ ਉਹ ਨਹੀਂ ਵਾਪਰੀ। ਇਹ ਆ ਵੀ ਕਈ ਵਾਰੀ ਡਰਾਵਾ ਜਿਹੜਾ ਥੋੜਾ ਜ਼ਿਆਦਾ ਵਧਾ ਦਿੱਤਾ ਜਾਂਦਾ ਆ। ਸੋ ਕਹਿੰਦੇ ਵੀ ਇਹ ਜਿਹੜਾ 25 ਦਿਨਾਂ 'ਚ ਐਕਚੁਅਲ 'ਚ ਤੇਲ ਮੁੱਕ ਜਾਊਗਾ, ਇਹ ਕਿਤੇ ਨਾ ਕਿਤੇ ਅਫਵਾਹ ਆ ਤੇ ਡਰਾਉਣ ਵਾਲੀ ਜਿਹੜੀ ਇੱਕ ਸਨਸਨੀਖੇਜ਼ ਜਿਹੜੀ ਗੱਲ ਆ ਉਹ ਪਹਿਲੋਂ ਜਿਹੜੀ ਉਹ ਚੱਲਦੀ ਹੈਗੀ ਆ। US ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਚਾਰਟ ਰਿਲੀਜ਼ ਕੀਤਾ ਆ 1990 ਤੋਂ ਲੈ ਕੇ 2022 ਤੱਕ, ਉਹਦੇ ਵਿੱਚ ਦੇਖਿਆ ਗਿਆ ਕਦੀ ਵੀ 60 ਦਿਨ ਤੋਂ ਵੱਧ ਦਾ ਤੇਲ ਆ ਉਹ ਨਹੀਂ ਜਿਹੜਾ ਹੁੰਦਾ ਰਿਜ਼ਰਵ ਦੇ ਵਿੱਚ। ਨਵਾਂ ਤੇਲ ਆਈ ਜਾਂਦਾ ਆ ਤੇ ਉਸ ਨੂੰ ਜਿਹੜਾ ਰਿਫਾਈਨ ਕਰਕੇ ਜਿਹੜਾ ਆ ਉਹ ਵਰਤਦੇ ਰਹਿੰਦੇ ਆ। ਹਾਂ 25 ਦਿਨਾਂ ਤੱਕ ਆ, ਪਰ ਹੌਲੀ ਹੌਲੀ ਕਹਿੰਦੇ ਆ ਵੀ ਜੇ ਉਸ ਦੀ ਰਿਫਾਈਨਮੈਂਟ ਨੂੰ ਤੇ ਉਹ ਸਾਰੀਆਂ ਚੀਜ਼ਾਂ ਨੂੰ ਉਹ ਠੀਕ ਕਰਦੇ ਜਾਣਗੇ ਤਾਂ ਠੀਕ ਆ। ਗੈਸ ਬਡੀ ਦੇ ਜਿਹੜੇ ਹੈਡ ਆਫ ਪੈਟਰੋਲੀਅਮ ਆ ਪੈਟਰਿਕ ਡੇਹਾਨ, ਉਹਨਾਂ ਨੇ ਕਿਹਾ ਵੀ ਇਹ ਕੰਪਲੀਟਲੀ ਇਨਐਕੂਰੇਟ ਆ ਵੀ ਆਪਣੇ ਅਮਰੀਕਾ ਦੇ ਵਿੱਚ ਡੀਜ਼ਲ ਜਿਹੜਾ ਆ ਉਸ ਨੂੰ ਰਨ ਆਊਟ ਜਿਹੜਾ ਉਹ ਹੋ ਜਾਊਗਾ। ਪਰ ਇਹ ਫੇਕ ਨਿਊਜ਼ ਵੀ ਨਹੀਂ, ਬਹੁਤ ਸਾਰੇ ਮੇਜਰ ਆਊਟਲੈਟਸ ਨੇ ਨਿਊਜ਼ ਦਿੱਤੀ ਆ। ਨਹੀਂ ਫੇਕ ਨਿਊਜ਼ ਨਹੀਂ ਆ, ਇਹ ਆ ਵੀ ਕਿੱਦਾਂ ਸ਼ੋਅ ਕੀਤੀ ਜਾ ਰਹੀ ਆ। ਪਰ ਇਹ ਚੀਜ਼ ਜਿਹੜੀ ਹੈ ਟਾਈਮਿੰਗ ਦੀ ਵੀ ਗੱਲ ਆ। ਮੈਂ ਉਹ ਪੜ੍ਹ ਰਿਹਾ ਸੀ ਆਰਟੀਕਲ ਬੜੇ ਧਿਆਨ ਨਾਲ। ਈਵਨ ਲਿਬਰਲ ਜੋ ਮੀਡੀਆ ਆ ਉਹਨਾਂ ਨੇ ਵੀ ਇਹ ਨਿਊਜ਼ ਲਿਖੀ ਆ। ਉਹ ਕਹਿੰਦੇ ਵੀ ਟਾਈਮਿੰਗ ਜਿਹੜੀ ਆ ਨਾ ਉਹ ਬੜੀ ਗਲਤ ਆ, ਕਿਉਂਕਿ ਜੇ ਤਾਂ ਸਮਰ 'ਚ ਆਵੇ, ਸਮਰ 'ਚ ਫਿਰ ਜਿਹੜੀ ਗੈਸ ਡੀਜ਼ਲ ਆ
ਕਈ ਘਰਾਂ ਨੂੰ ਹੀਟ ਕਰਨ ਲਈ ਵਰਤਦੇ ਆ, ਰਾਈਟ। ਜਿੱਦਾਂ ਈਸਟ ਕੋਸਟ ਵੱਲ ਜਦੋਂ ਸਨੋ ਪੈਂਦੀ ਹੈ, ਠੰਡ ਹੁੰਦੀ ਹੈ ਸਮਰ 'ਚ, ਫਿਰ ਉਹ ਨਹੀਂ ਵਰਤ ਹੁੰਦਾ ਕਿਉਂਕਿ ਹੁਣ ਠੰਡ ਵਾਲਾ ਸੀਜ਼ਨ ਆ। ਸੋ ਇਸ ਟਾਈਮ ਡੀਜ਼ਲ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਹੈ ਪੂਰੇ ਸਾਲ ਦੇ ਦੌਰਾਨ। ਸੋ ਪਰ ਡੀਜ਼ਲ ਹਰਜੋਤ ਸਿੰਘ ਜੀ, ਇਹ ਵੀ ਹੈ ਵੀ ਡੀਜ਼ਲ ਜਿਹੜਾ ਉਹ ਨਹੀਂ ਵਰਤਿਆ ਜਾਂਦਾ ਜਿਹੜਾ ਘਰਾਂ ਨੂੰ ਗਰਮ ਕਰਨ ਦੇ ਲਈ। ਉਹ ਪ੍ਰੋਪੇਨ ਯੂਜ਼ਲੀ ਜਿਹੜਾ ਹੈ ਉਹ ਦੂਸਰੀ ਗੈਸ ਆ, ਉਹ ਉਸ ਨੂੰ ਜਿਹੜਾ ਉਹ ਵਰਤਦੇ ਆ। ਚਲੋ ਹੋਪਫੁਲੀ ਇਦਾਂ ਦੀ ਸਥਿਤੀ ਨਾ ਬਣੇ ਤੇ ਇਸ ਦੇ ਉੱਤੇ ਕੋਈ ਬੈਟਰ ਹੋਣ। ਇੱਕ ਜਿਹੜਾ ਇਹਨਾਂ ਦਾ ਐਕਟ ਹੈਗਾ ਆ ਜਿਸ ਦੇ ਨਾਲ ਜਿਹੜੇ ਬਾਹਰੋਂ ਆ ਰਿਹਾ ਤੇਲ ਹੁੰਦਾ ਆ ਉਸ ਦੀ ਜ਼ਿਆਦਾ ਨਿਰੀਖਣ ਕੀਤਾ ਜਾਂਦਾ ਆ। ਮੇ ਬੀ ਉਸ ਨੂੰ ਜਿਹੜਾ ਉਹ ਵੇਵ ਆਫ ਕਰਨ ਜਾਂ ਉਸ ਨੂੰ ਜਿਹੜਾ ਉਹਨਾਂ ਨੂੰ ਉਹ ਦੇਖਣਾ ਪੈਣਾ ਆ ਵੀ ਉਹ ਤੇਜ਼ੀ ਦੇ ਨਾਲ ਆਵੇ, ਕਿਉਂਕਿ ਜਿੰਨੇ ਵੀ ਟੈਂਕਰ ਬਾਹਰਲੇ ਮੁਲਕਾਂ ਤੋਂ ਕਰੂਡ ਆਇਲ ਦੇ ਜਿਹੜੇ ਆਉਂਦੇ ਆ ਉਹ ਇੱਕ ਸਪੈਸ਼ਲ ਪ੍ਰੋਸੈਸ ਦੇ ਥਰੂ ਲੰਘਦੇ, ਜਿਹਦੇ ਕਰਕੇ ਡਿਲੇ ਹੁੰਦਾ ਆ। ਤੇ ਜੇ ਉਹ ਡਿਲੇ ਘਟਦਾ ਹੈ ਤੇ ਜਿਹੜੇ ਰਿਜ਼ਰਵ ਆ ਮੁੜ ਦੁਬਾਰਾ ਕਹਿੰਦੇ ਵੀ ਪੁਰਾਣੇ ਲੈਵਲਸ ਦੇ ਉੱਤੇ ਜਿਹੜੇ ਉਹ ਜਾ ਸਕਦੇ ਨੇ। ਅਗਲੇ ਕਾਲਰ ਜਿਹੜੇ ਆਪਣੇ ਜੁੜੇ ਨੇ ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਹਰਜੋਤ ਜੀ, ਤੁਸੀਂ ਤਾਂ ਵੈਸੇ ਪੁਰਾਣੇ ਹੋਣੇ, ਕਾਫੀ ਤੇ ਪੁਰਾਣੇ ਆ। ਤੁਹਾਨੂੰ ਪਤਾ ਆਪਣੇ ਪਹਿਲਾਂ ਬਲੌਕਬਸਟਰ ਸਟੋਰ ਹੁੰਦੇ ਸੀ, ਉਹ ਵੀ ਖਤਮ। ਹਾਂਜੀ ਹਾਂ, ਬਲੌਕਬਸਟਰ ਬਹੁਤ ਵੱਡੇ ਸੀ। ਤੇ ਹੋਰ ਵੀ ਮੂਵੀਜ਼ ਨਾਲ ਰਿਲੇਟਡ ਇੱਕ ਹੋਰ ਵੀ ਕੰਪਨੀ ਹੁੰਦੀ ਸੀ, ਮੇਰਾ ਨਾਂ ਨਹੀਂ ਯਾਦ ਆ ਰਿਹਾ, ਉਹ ਵੀ ਬਲੌਕਬਸਟਰ ਵੀ ਹਰ ਬਲੌਕ 'ਚ ਬਹੁਤ ਲੱਗੇ ਹੁੰਦੇ ਸੀ ਸਟੋਰ, ਪੂਰੀ ਤਰ੍ਹਾਂ ਬੰਦ ਹੋ ਗਏ। ਫਿਰ ਤੁਸੀਂ ਦੇਖੋ ਆਪਣੇ ਜੈਲੋ ਕੈਬ ਇੰਡਸਟਰੀ ਜਿਹੜਾ ਮੈਡਾਲੀਅਨ ਸੀਗਾ, ਮਿਲੀਅਨ ਡਾਲਰ ਹੋ ਗਏ ਤੇ ਮੁੜ ਕੇ ਕੋਈ ਉਹਦੀ ਕੀਮਤ ਹੀ ਹੈ ਨਹੀਂ ਨਾ। ਤੇ ਚਲੋ ਟਰੱਕਾਂ ਕੋਲ ਜੇ ਟਰੱਕ ਤਾਂ ਆਪਦੇ ਹੈਗੇ, ਜੋਬ ਤੋਂ ਤਾਂ ਨਹੀਂ ਚੱਲੇ। ਏਦਾਂ ਤਾਂ ਨਹੀਂ ਹੈ, ਏਦਾਂ ਨਹੀਂ ਹੈ। ਫਿਰ ਟ੍ਰੈਂਡ ਬਦਲਦਾ ਹਰ ਚੀਜ਼ ਦਾ। ਜੇ ਤੁਸੀਂ ਨਾ ਇੱਕ ਚੀਜ਼ ਤੇ ਡਿਪੈਂਡ ਰਹਿ ਗਏ, ਤੁਸੀਂ ਮੇਰਾ ਖਿਆਲ ਕੋਸ਼ਿਸ਼ ਕਰਨੀ ਚਾਹੀਦੀ ਆਲ ਰਾਊਂਡਰ ਬੰਦਾ ਜਿਹੜਾ ਹਰ ਕੰਮ ਸਿੱਖਣਾ ਚਾਹੀਦਾ। ਕਦੇ ਵੀ ਤੁਹਾਨੂੰ ਇੱਕ ਤੇ ਪਹਿਲਾਂ ਹੋਈ ਦੂਏ 'ਚ ਤੁਸੀਂ ਵੜ ਸਕਦੇ ਨਾ, ਇੰਨੇ ਸਕਿੱਲ ਚਾਹੀਦੇ ਬੰਦੇ ਕੋਲ। ਕੇ-ਮਾਰਟ ਦੇਖ ਲਓ, ਕੇ-ਮਾਰਟ ਕਿੰਨੇ ਹੁੰਦੇ ਸੀ, ਕਿਉਂਕਿ ਕੇ-ਮਾਰਟ ਦਿਸਦੇ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਨਾਂ ਨਿਸ਼ਾਨੀ ਹੈ ਨਹੀਂ, ਕਿਸੇ ਨੂੰ ਪਤਾ ਨਹੀਂ, ਚੇਤਾ ਹੀ ਭੁੱਲ ਗਿਆ। ਨਵੀਂ ਜਨਰੇਸ਼ਨ ਪਤਾ ਨਹੀਂ ਪਹਿਲਾਂ ਇਹ ਹੁੰਦੇ ਸੀ ਨਾ। ਤੇ ਆਪਾਂ ਦੇ 30-35 ਸਾਲ 'ਚ ਬੜਾ ਕੁਝ ਬਦਲਾਅ ਦੇਖਿਆ ਜਦੋਂ ਆਏ ਆ। ਸਾਰਾ ਕੁਝ ਪੂਰਾ ਉੱਪਰ ਥੱਲੇ ਹੋਇਆ ਨਾ। ਕਈ ਚੀਜ਼ਾਂ ਜਿਹੜੀਆਂ ਵੱਡੇ ਪਹਿਲਾਂ ਫੋਨ ਹੁੰਦੇ ਸੀ, ਉਹ ਲੱਭੇ ਮੁੜ ਕੇ ਲੱਭੇ ਨਹੀਂ, ਤਾਰ ਵਾਲੇ ਫੋਨ ਹੁੰਦੇ ਸੀ, ਖਤਮ ਹੋ ਗਿਆ ਨਾ। ਪੇਜਰ ਵੀ ਬਹੁਤ ਘੱਟ ਲੋਕਾਂ ਨੇ ਦੇਖੇ ਹੋਣੇ। ਹਾਂਜੀ, ਪੇਜਰ ਹੁੰਦੇ ਸੀ, ਪੇਜਰ ਜਿਹੜੇ ਪਹਿਲਾਂ ਬੀਪਰ ਆਏ, ਫਿਰ ਪੇਜਰ ਆਏ, ਫਿਰ ਸੈੱਲ ਫੋਨ ਤਾਂ ਬਾਅਦ ਹੀ ਆਏ ਆ, ਬੜੇ ਆਏ ਪਹਿਲਾਂ ਨੋਕੀਆ ਦੇ। ਸਮੇਂ ਦੇ ਨਾਲ ਬਹੁਤ ਸਾਰਾ ਚੇਂਜ ਹੁੰਦਾ ਹੀ ਰਹਿੰਦਾ ਜੀ। ਬਿਲਕੁਲ ਹਾਂ, ਤੁਹਾਨੂੰ ਸਮੇਂ ਦੇ ਨਾਲ ਤੁਰਨਾ ਪੈਣਾ। ਜੇ ਨਹੀਂ ਤੁਰਦੇ ਫੇਰ ਤਾਂ ਬਹੁਤ ਪਿੱਛੇ ਰਹਿ ਜੂ ਕੰਮ। ਮੇਰਾ ਖਿਆਲ ਦਿਲ ਛੱਡਣ ਵਾਲੀ ਗੱਲ ਹੀ ਕੋਈ ਇਹ ਆ ਵੀ ਖਰਚੇ ਲਿਮਟ 'ਚ ਕਰੋ ਤਾਂ ਆਪਾਂ ਆਪਣਾ ਚੱਲੀ ਜਾਣਾ। ਕੋਈ ਵਾਰੀ ਆ ਨਹੀਂ ਕੋਈ ਚੀਜ਼। ਬਾਕੀ ਇਹਨਾਂ ਨਾ 25 ਦਿਨ ਦਾ ਤੇਲ ਦਾ ਦੱਸਦੇ ਆ। ਜੇ ਆਪਾਂ ਇਹਨਾਂ ਦੀ ਦੇਖੋ ਪੂਰੀ ਕੈਲਕੂਲੇਸ਼ਨ ਕਰਕੇ ਤੇ ਜਿਹੜਾ ਫੂਡ ਹੈ ਉਹ 30 ਦਿਨ ਦਾ, ਪਰ ਉਹ ਆਈ ਜਾਂਦਾ ਰੀਸਟਾਕ ਹੋਈ, ਏਦਾਂ ਨਹੀਂ ਹੈ, ਮੁੱਕਦਾ ਨਹੀਂ ਹੈ ਵੀ ਉਹ ਅੱਜ ਮੁੱਕੇ ਨਾ। ਏਦਾਂ ਨਹੀਂ ਹੈ, ਜਿਹੜਾ ਸ਼ੈਲਫਾਂ ਦੇ ਫੂਡ ਆ ਮਹੀਨੇ ਦਾ ਹੀ, ਉਦੋਂ ਬਾਅਦ ਨਹੀਂ ਹੈ। ਪਰ ਇਹਦਾ ਮਤਲਬ ਨਹੀਂ ਉਹ ਮੁੜ ਕੇ ਆਉਣਾ ਹਟ ਜਾਣਾ, ਏਦਾਂ ਨਹੀਂ ਹੈ, ਚੱਲੀ ਜਾਣਾ ਜੀ। ਥੈਂਕ ਯੂ ਜੀ।